ਬਿਸਮਿਲ੍ਲਾਹ ਰਹਿਮਾਨ ਰਹੀਮ। ਸੱਜਣੋ ਤੇ ਮਿੱਤਰੋ, ਮੈਂ ਪੰਜਾਬ ਵਾਸੀ ਹੋਣ ਦੇ ਨਾਤੇ ਆਪਣੀ ਹਜ਼ਾਰਾਂ ਬਾਰੇ ਪੁਰਾਣੀ ਸੋਚ ਤੇ ਰੀਤ ਦਾ ਪਾਬੰਦ ਹਾਂ। ਮੇਰੇ ਦੇਸ਼ ਦੇ ਵਾਸੀਆਂ ਹਮੇਸ਼ਾ ਦੂਜਿਆਂ ਦੇ ਹੱਕਾਂ ਦਾ ਇਹਤਰਾਮ ਕੀਤਾ ਹੈ। ਮੇਰੀ ਧਰਤੀ ਜ਼ਮਾਨਾ ਜਾਹਲੀਅਤ ਵਿੱਚ ਵੀ ਇੰਨੀ ਬਾਸ਼ਊਰ ਸੀ ਕਿ ਅਸੀਂ ਕਦੀ ਵੀ ਕਿਸੇ ਬੇਗਾਨੇ ਦੇਸ਼ ਉੱਤੇ ਬਗੈਰ ਕਿਸੇ ਵਜ੍ਹਾ ਤੋਂ ਹਮਲਾਵਰ ਹੋਏ ਅਤੇ ਨਾ ਹੀ ਲੁੱਟਮਾਰ ਸਾਡੇ DNA ਸ਼ਾਮਲ ਹੈ। ਪੰਜਾਬੀ ਨੇ ਕਦੀ ਕਿਸੇ ਦਾ ਹੱਕ ਨਹੀਂ ਮਾਰਿਆ। ਪੰਜਾਬੀ ਨੇ ਉਦੋਂ ਹੀ ਤਲਵਾਰ ਚੁੱਕੀ ਜਦ ਉਹਦੀ ਆਪਣੀ ਆਜ਼ਾਦੀ ਜਾਂ ਦੇਸ਼ ਖਤਰੇ ਸੀ। ਮਤਲਬ ਇਹ ਕਿ ਅਸੀਂ ਹਮੇਸ਼ਾ ਤੋਂ ਅਮਨ ਦੇ ਪ੍ਰਚਾਰਕ ਰਹੇ ਹਾਂ ਅਤੇ ਇਸ ਗੱਲ ਤੋਂ ਸਾਨੂੰ ਬੜਾ ਹੀ ਮਾਣ ਹੈ। ਮੈਂ ਕੱਲ੍ਹ ਅਮਨ ਦੀ ਗੱਲ ਹੀ ਕਰ ਰਿਹਾ ਸਾਂ ਕਿ ਰੱਬ ਸੱਚੇ ਦੀ ਮਿਹਰ ਵੇਖੋ ਕਿ ਉਹਨੇ ਦੁਨੀਆ ਦੀ ਨਜ਼ਰਾਂ ਉਸ ਵੇਲੇ ਸਾਡੇ ਮੁਲਕ ਪਾਕਿਸਤਾਨ ਉੱਤੇ ਫੋਕਸ ਕੀਤੀਆਂ ਜਦ ਸਾਡਾ ਦੁਸ਼ਮਣ ਇਸ ਰਿਆਸਤ ਨੂੰ ਆਲਮੀ ਪੱਧਰ ਉੱਤੇ ਕਲਿਆ ਕਰਨਾ ਚਾਹੁੰਦਾ ਸੀ। ਦੇਸ਼ ਪੰਜਾਬ ਦੇ ਪੁੱਤਰ ਫੀਲਡ ਮਾਰਸ਼ਲ ਸੈਯਦ ਆਸਮ ਮੁਨੀਰ ਹੋਣਾ ਆਪਣੀ ਬਸੀਰਤ ਅਤੇ ਸ਼ੌਰ ਦੇ ਨਾਲ ਆਲਮੀ ਸਿਆਸਤ ਦੀ ਮਿਸਾਲ ਉੱਤੇ ਇੰਨੇ ਨਫੇ ਤੁਲੇ ਅੰਦਾਜ਼ ਦੀ ਖੇਡ ਅੱਗੇ ਵਧਾਈ ਕਿ ਦੁਨੀਆ ਸਾਡੀ ਅਕਲ ਅਤੇ ਸਮਝ ਦੀ ਕਾਇਲ ਹੋ ਗਈ। ਅਮਨ ਮੁਜ਼ਾਕਰਾਤ ਯਕੀਨੀ ਤੌਰ 'ਤੇ ਤੋੜ ਚੜ੍ਹਨਾ ਕੋਈ ਸੌਖੀ ਗੱਲ ਨਹੀਂ, ਪਰ ਈਰਾਨ ਅਤੇ ਅਮਰੀਕਾ ਦੋਵੇਂ ਪਾਕਿਸਤਾਨ ਦੀ ਅਹਿਮੀਅਤ ਮੰਨ ਰਹੇ ਨੇ ਅਤੇ ਇਹਦੇ ਨਾਲ ਉਹ ਜਾਣਦੇ ਨੇ ਕਿ ਇਸ ਖਿੱਤੇ ਵਿੱਚ ਸੋਹਣੇ ਪਾਕਿਸਤਾਨ ਤੋਂ ਇਲਾਵਾ ਕੋਈ ਐਸੀ ਤਾਕਤ ਨਹੀਂ ਜਿਹਦਾ ਅਸਰ ਅਰਬ ਦੁਨੀਆ ਅਤੇ ਈਰਾਨ ਜਿਹੇ ਮੁਲਕ ਕਬੂਲ ਕਰਨ। ਡੋਨਲਡ ਟਰੰਪ ਤੋਂ ਪਹਿਲਾਂ ਜਿਹੜੀਆਂ ਸਰਕਾਰਾਂ ਸਨ ਉਹਨਾਂ ਨੇ ਪਾਕਿਸਤਾਨ ਦੀ ਥਾਵੇਂ ਇੰਡੀਆ ਨੂੰ ਅਹਿਮੀਅਤ ਦੇ ਕੇ ਉਹ ਵੱਡੀ ਗਲਤੀ ਕੀਤੀ ਜਿਹਦਾ ਫਾਇਦੇ ਤੋਂ ਜ਼ਿਆਦਾ ਨੁਕਸਾਨ ਹੋਇਆ। ਪਰ ਜਦ ਵੀ ਪਾਕਿਸਤਾਨ ਦੀ ਹਕੂਮਤ ਬਦਲੀ ਅਤੇ ਉੱਧਰ ਅਮਰੀਕਾ ਦੀ ਅਫਸਰਸ਼ਾਹੀ ਵਿੱਚ ਵੱਡੀਆਂ ਤਬਦੀਲੀਆਂ ਆਈਆਂ, ਉਦੋਂ ਦੁਨੀਆ ਨੇ ਨਤਾਰਾ ਕਰਨਾ ਸ਼ੁਰੂ ਕੀਤਾ ਹੈ ਕਿ ਇਸ ਖਿੱਤੇ ਦੀ ਅਸਲ ਤਾਕਤ ਚੀਨ ਅਤੇ ਪਾਕਿਸਤਾਨ ਹੀ ਨੇ। ਮੈਂ ਇਸ ਕਾਮਯਾਬੀ ਜਾਂ ਤਾਸਰ ਦਾ ਜ਼ਿਆਦਾ ਕ੍ਰੈਡਿਟ ਸੈਯਦ ਆਸਮ ਮੁਨੀਰ ਨੂੰ ਦੇਵਾਂਗਾ ਕਿਉਂ ਜੋ ਉਹਨਾਂ ਨੇ ਆਪਣੇ ਅਮਲ ਤੋਂ ਸਾਬਤ ਕੀਤਾ ਹੈ ਕਿ ਉਹ ਸਾਫ਼ ਅਤੇ ਸ਼ਫਾਫ ਸ਼ਖਸੀਅਤ ਦੇ ਮਾਲਕ ਨੇ। ਉਹ ਪੂਰੇ ਭਾਰ ਨਾਲ ਜਿਸ ਤਰ੍ਹਾਂ ਖਲੋ ਜਾਣ ਉੱਥੇ ਆਪਣੀ ਜ਼ੁਬਾਨ ਅਤੇ ਕੌਲ ਦੀ ਪੂਰੀ ਪਹਿਰੇਦਾਰੀ ਕਰਦੇ ਨੇ। ਅਮਰੀਕਾ ਨੇ ਪਹਿਲਾਂ ਉਹਨਾਂ ਨੂੰ ਪਰਖਿਆ, ਤੋਲਿਆ ਅਤੇ ਫਿਰ ਇਹ ਦਿਲੋਂ ਮੰਨਿਆ ਕਿ ਆਸਮ ਮੁਨੀਰ ਇਸ ਦਲਦਲ ਵਿੱਚੋਂ ਦੁਨੀਆ ਨੂੰ ਇੱਕ ਵਾਰੀ ਫਿਰ ਅਮਨ ਦੀ ਰਾਏ ਪਾਉਣ ਦੀ ਪੂਰੀ ਸਲਾਹੀਅਤ ਰੱਖਦੇ ਨੇ। ਇਹਦੇ ਨਾਲ ਨਵਾਜ਼ ਲੀਗ ਦੀ ਸਰਕਾਰ ਨੂੰ ਵੀ ਇਹ ਪੂਰਾ ਕ੍ਰੈਡਿਟ ਜਾਂਦਾ ਹੈ ਕਿ ਉਹਨੇ ਇੰਤਹਾਈ ਦਾਨਸ਼ਮੇ ਦੇ ਨਾਲ ਇਸ ਸਾਰੇ ਸਿਲਸਿਲੇ ਨੂੰ ਅਗਾਂਹ ਵਧਾਇਆ ਅਤੇ ਅੱਜ ਗੱਲ ਇੱਥੋਂ ਤੱਕ ਆਣ ਪਹੁੰਚੀ ਹੈ ਕਿ ਦੁਨੀਆ ਅਮਨ ਲਈ ਪਾਕਿਸਤਾਨ ਨੂੰ ਮੁਨਸਬ ਮੰਨ ਰਹੀ ਹੈ। ਮੈਂ ਇਸ ਗੱਲ ਦੀ ਨਿੰਦਿਆ ਨਹੀਂ ਕਰਦਾ ਕਿ ਇਸ ਸਾਰੇ ਅਮਲ ਵਿੱਚ ਚੀਨ ਦਾ ਕੋਈ ਕਿਰਦਾਰ ਨਹੀਂ। ਯਕੀਨੀ ਤੌਰ ਉੱਤੇ ਚੀਨ ਵੀ ਅਮਨ ਮੁਜ਼ਾਕਰਾਤ ਵਿੱਚ ਪੂਰੀ ਤਰ੍ਹਾਂ ਸ਼ਾਮਲ ਰਿਹਾ ਅਤੇ ਉਹਨੇ ਪਾਕਿਸਤਾਨੀ ਵਜ਼ੀਰ ਖਾਰਜਾ ਡਿਪਟੀ ਵਜ਼ੀਰ ਆਜ਼ਮ ਇਸ਼ਾਕ ਡਾਰ ਦੇ ਦੌਰੇ ਮਗਰੋਂ ਆਪਣੇ ਰਾਬਤੇ ਤੇਜ਼ ਕੀਤੇ ਅਤੇ ਆਪਣਾ ਅਸਰ ਉਸਨੂੰ ਇਸਤੇਮਾਲ ਕਰਦੇ ਹੋਏ ਈਰਾਨ ਨੂੰ ਠੀਕ ਰਾਹ ਵਿਖਾਈ। ਜ਼ਾਹਰ ਹੈ ਜਦ ਪੂਰੀ ਦੁਨੀਆ ਦਾ ਅਮਨ ਦਾਅ 'ਤੇ ਲੱਗਾ ਹੋਵੇ ਅਤੇ ਉਦੋਂ ਹਰ ਮੁਹੱਜ਼ਬ ਅਤੇ ਬਾਸ਼ਊਰ ਰਿਆਸਤ ਨੂੰ ਆਪਣਾ ਕਿਰਦਾਰ ਪੂਰੀ ਜ਼ਿੰਮੇਦਾਰੀ ਨਾਲ ਨਿਭਾਉਣਾ ਪੈਂਦਾ ਹੈ। ਬਹਰਹਾਲ ਜੇ ਇਸ ਸਾਰੇ ਅਮਲ ਦਾ ਨਤਾਰਾ ਕਰੀਏ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਫਾਇਦਾ ਸਾਡੀ ਰਿਆਸਤ ਪਾਕਿਸਤਾਨ ਦਾ ਹੀ ਹੋਇਆ ਹੈ, ਜਿਹਦਾ ਸਾਰੇ ਦਾ ਸਾਰਾ ਕ੍ਰੈਡਿਟ ਮੌਜੂਦਾ ਸਰਕਾਰ ਅਤੇ ਫੀਲਡ ਮਾਰਸ਼ਲ ਸੈਯਦ ਆਸਮ ਮੁਨੀਰ ਨੂੰ ਜਾਂਦਾ ਹੈ। ਹੁਣ ਮੁਜ਼ਾਕਰਾਤ ਦੇ ਹਵਾਲੇ ਨਾਲ ਜਿਹੜੇ ਲੋਕ ਇਹ ਸੋਚ ਰਹੇ ਨੇ ਕਿ ਕਿਸੇ ਤਰ੍ਹਾਂ ਇਹਨਾਂ ਨੂੰ ਵੀ ਮੁਤਨਾਜ਼ੇ ਬਣਾ ਕੇ ਸਿਆਸੀ ਫਾਇਦੇ ਚੁੱਕ ਲਈਏ, ਉਹਨਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ, ਰੱਬ ਦੇ ਬੰਦਿਓ, ਰਿਆਸਤੀ ਮਫਾਦ ਉੱਤੇ ਸਿਆਸੀ ਖੇਡ ਨਾ ਖੇਡੋ। ਜੇਕਰ ਪਾਕਿਸਤਾਨ ਸਲਾਮਤ ਹੈ ਅਤੇ ਅਸੀਂ ਸਲਾਮਤ ਹਾਂ, ਪਾਕਿਸਤਾਨ ਦਾ ਫਾਇਦਾ ਹੈ ਅਤੇ ਮਨ ਐਸਲ ਕੌਮ ਸਾਡਾ ਸਭ ਦਾ ਫਾਇਦਾ ਹੈ। ਸਿਆਸਤਾਂ ਹੁੰਦੀਆਂ ਰਹਿਣਗੀਆਂ, ਇਲਜ਼ਾਮ ਵੀ ਲੱਗਦੇ ਰਹਿਣਗੇ ਅਤੇ ਇੱਕ ਦੂਜੇ ਦੇ ਖਿਲਾਫ ਨਾਅਰੇ ਵੀ ਵੱਜਦੇ ਰਹਿਣਗੇ, ਪਰ ਜਿਹੜਾ ਨੁਕਸਾਨ ਤੁਹਾਡੀ ਗੈਰ ਸੰਜੀਦਗੀ ਪਾਕਿਸਤਾਨ ਨੂੰ ਪਹੁੰਚਾਏਗੀ ਉਹਦਾ ਮਦਾਵਾ ਹੁੰਦਿਆਂ ਹੋ ਸਕਦਾ ਹੈ ਕਈ ਵਰ੍ਹੇ ਜਾਂ ਦਿਹਾਈਆਂ ਲੱਗ ਜਾਣ। ਇਸ ਲਈ ਜ਼ਾਤੀ ਸੋਚ, ਫਿਕਰ ਜਾਂ ਸਿਆਸੀ ਖਿਆਲਾਤ ਨੂੰ ਲਾਂਭੇ ਰੱਖ ਕੇ ਸਿਰਫ ਔਰ ਸਿਰਫ ਮੁਲਕੀ ਮਫਾਦਾਂ ਦੀ ਗੱਲ ਕਰੋ, ਖਾਸ ਕਰ ਉਸ ਵੇਲੇ ਜਦ ਸਾਡਾ ਦੁਸ਼ਮਣ ਸਿਆਸਤਦਾਨਾਂ ਦੇ ਇੱਕ ਜੁਮਲੇ ਨੋਟ ਕਰ ਰਿਹਾ ਹੈ। ਤੁਹਾਡੀ ਅੱਜ ਦੀ ਗੱਲ ਉਹਦੇ ਮੀਡੀਆ ਉੱਤੇ ਬਾਰੂਦ ਦੇ ਢੇਰ ਨੂੰ ਚੰਗਿਆੜੀ ਵਿਖਾ ਦਿੰਦੀ ਹੈ, ਉਹਨੂੰ ਪ੍ਰਾਪੇਗੈਂਡਾ ਕਰਨ ਦਾ ਮੌਕਾ ਮਿਲ ਜਾਂਦਾ ਹੈ ਅਤੇ ਉਹ ਮੀਡੀਆ ਦੇ ਬਾਜ਼ਾਰ ਰਾਹੀਂ ਨਫ਼ਰਤ ਦੀ ਦੁਕਾਨ ਲਾ ਕੇ ਰੋਜ਼ ਇੱਕ ਅਜਿਹਾ ਤਮਾਸ਼ਾ ਲਾਉਂਦਾ ਹੈ ਜਿਹੜਾ ਦੁਨੀਆ ਦੀ ਸਵਾਰ ਆਬਾਦੀ ਨੂੰ ਗੁੰਮਰਾਹ ਕਰਨ ਤੋਂ ਵਕਤ ਕੁਝ ਨਹੀਂ। ਬਹਰਹਾਲ ਮੈਂ ਸਮਝਦਾ ਹਾਂ ਕਿ ਬਾਰਡਰੋਂ ਪਾਰ ਵੀ ਸਾਰੇ ਕਮਰੇ ਤੇ ਝੱਲੇ ਨਹੀਂ ਵਸਦੇ। ਉਹ ਇੰਤਹਾ ਪਸੰਦ BJP ਅਤੇ ਨਜ਼ਰੀਆਤ ਦਾ ਪ੍ਰਚਾਰ ਕਰਨ ਵਾਲੇ ਮੀਡੀਆ ਦੀ ਨੀਅਤ ਨੂੰ ਚੰਗੀ ਤਰ੍ਹਾਂ ਜਾਣਦੇ ਅਤੇ ਸਮਝਦੇ ਨੇ। ਇਸੇ ਕਰਕੇ ਹਿੰਦੁਸਤਾਨੀ ਮੀਡੀਆ ਦੀ ਸਾਖ ਤੇਜ਼ੀ ਨਾਲ ਖਤਮ ਹੋ ਰਹੀ ਹੈ। ਆਮ ਹਿੰਦੁਸਤਾਨੀ ਜਿਸ ਦਾ ਇੰਤਹਾ ਪਸੰਦ ਹਿੰਦੂ ਜਮਾਤਾਂ ਨਾਲ ਕੋਈ ਤਾਲੁਕ ਨਹੀਂ, ਉਹ ਆਪਣੇ ਮੀਡੀਆ ਉੱਤੇ ਭਰੋਸਾ ਕਰਦਾ ਹੈ ਅਤੇ ਨਾ ਹੀ ਆਪਣੀ ਸਰਕਾਰ ਦੀਆਂ ਅਜਿਹੀਆਂ ਪਾਲਿਸੀਆਂ ਨੂੰ ਮੁਲਕ ਦੋਸਤ ਸਮਝਦਾ ਹੈ ਜਿਹੜੀਆਂ ਸਿਰਫ ਔਰ ਸਿਰਫ ਪਾਕਿਸਤਾਨ, ਮੁਸਲਮਾਨ, ਸਿੱਖਾਂ ਜਾਂ ਮਸੀਹਾਂ ਨਾਲ ਨਫ਼ਰਤ ਉੱਤੇ ਮਬਨੀ ਨੇ। ਸੱਜਣੋ ਅਤੇ ਮਿੱਤਰੋ,
ਪਾਕਿਸਤਾਨ ਦੁਨੀਆ ਦੀ ਨਜ਼ਰ ਵਿੱਚ ਇੱਕ ਅਜਿਹਾ ਮੁਲਕ ਦੇ ਰੂਪ ਵਿੱਚ ਸਾਹਮਣੇ ਆਇਆ ਹੈ ਜਿਹੜਾ ਇਸ ਖਿੱਤੇ ਨੂੰ ਲੀਡ ਕਰਨ ਦੀ ਪੂਰੀ ਸਲਾਹੀਅਤ ਰੱਖਦਾ ਹੈ। ਪਾਕਿਸਤਾਨ ਦੀ ਇੱਜ਼ਤ ਅਫਜ਼ਾਈ ਹਰ ਫੋਰਮ ਉੱਤੇ ਹੋ ਰਹੀ ਹੈ। ਅਮਰੀਕੀ, ਈਰਾਨੀ ਅਤੇ ਸਾਊਦੀ ਸਾਰੇ ਦੇ ਸਾਰੇ ਪਾਕਿਸਤਾਨ ਦੀ ਹਸੀਅਤ ਨੂੰ ਤਸਲੀਮ ਕਰਦੇ ਨੇ। ਇਹ ਮੁਜ਼ਾਕਰਾਤ ਸਿਰਫ ਈਰਾਨ ਜਾਂ ਅਮਰੀਕਾ ਵਿਚਕਾਰ ਨਹੀਂ, ਬਲਕਿ ਆਉਣ ਵਾਲਾ ਵੇਲਾ ਪਾਕਿਸਤਾਨ ਦੀ ਮਈਸ਼ਤ ਲਈ ਤਰੱਕੀ ਦੀਆਂ ਨਵੀਆਂ ਰਾਹਾਂ ਖੋਲ੍ਹੇਗਾ। ਪਾਕਿਸਤਾਨ ਵਿੱਚ ਸਰਮਾਇਆਕਾਰੀ ਵਧੇਗੀ, ਬੰਦ ਕਾਰੋਬਾਰ ਇੱਕ ਵਾਰੀ ਫੇਰ ਚੱਲਣਗੇ ਅਤੇ ਇਹਦੇ ਨਾਲ ਜੇਕਰ ਈਰਾਨ ਤੋਂ ਪਾਬੰਦੀਆਂ ਘੱਟ ਗਈਆਂ ਤਾਂ ਫਿਰ ਪਾਕਿਸਤਾਨ ਨੂੰ ਸਸਤਾ ਤੇਲ ਅਤੇ ਗੈਸ ਹਾਸਲ ਕਰਨ ਵਿੱਚ ਬੜੀ ਆਸਾਨੀ ਹੋਏਗੀ। ਇਸੇ ਲਈ ਮੈਂ ਬਾਰ ਇਹਨਾਂ ਮੁਜ਼ਾਕਰਾਤਾਂ ਨੂੰ ਗੇਮ ਚੇਂਜਰ ਆਖ ਰਿਹਾ ਹਾਂ। ਬੇਸ਼ੱਕ ਹਾਲੇ ਮੁਜ਼ਾਕਰਾਤ ਦੀ ਬੇਲ ਮੁੰਡੇ ਨਹੀਂ ਚੜੀ, ਪਰ ਦੁਆ ਕਰੋ ਕਿ ਆਇੰਦਾ ਮੁਜ਼ਾਕਰਾਤ ਕਾਮਯਾਬ ਹੋ ਜਾਵਣ। ਪਾਕਿਸਤਾਨ ਦੇ ਮੌਜੂਦਾ ਕਿਰਦਾਰ ਦੇ ਸਬਬ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਆਉਣ ਵਾਲਾ ਵੇਲਾ ਪਾਕਿਸਤਾਨ ਲਈ ਅਜਿਹੀਆਂ ਖਬਰਾਂ ਲੈ ਕੇ ਆਵੇਗਾ ਕਿ ਸਾਡੀ ਮਈਸ਼ਤ ਇੰਨੀ ਮਜ਼ਬੂਤ ਹੋ ਜਾਏਗੀ ਕਿ ਸਾਨੂੰ ਕਿਸੇ ਦੀ ਮੁਹਤਾਜੀ ਦੀ ਲੋੜ ਨਹੀਂ ਰਹੇਗੀ। ਕੱਲ੍ਹ ਪਾਕਿਸਤਾਨੀ ਮਈਸ਼ਤ ਉੱਤੇ ਅਸਰਾਤ ਬਾਰੇ ਦੀ ਗੱਲ ਕਰਾਂਗੇ ਅਤੇ ਕੁਝ ਹੋਰ ਅਜਿਹੇ ਮੌਜੂਆਤ ਨੇ ਜਿਨ੍ਹਾਂ ਉੱਤੇ ਵਿਚਾਰ ਸਾਂਝੇ ਕਰਨੇ ਬੜੇ ਜ਼ਰੂਰੀ ਨੇ। ਤੁਹਾਡੇ ਨਾਲ ਦੂਜੀ ਆਲਮੀ ਪੰਜਾਬੀ ਸਾਂਝ ਕਾਨਫਰੰਸ ਦੀਆਂ ਤਿਆਰੀਆਂ ਵੀ ਸਾਂਝੀਆਂ ਕਰਨੀਆਂ ਨੇ ਅਤੇ ਇਹ ਵੀ ਦੱਸਣਾ ਹੈ ਕਿ ਉੱਥੇ ਕਿਸ ਮੌਜੂ ਉੱਤੇ ਕਿਹੜਾ ਮਿੱਤਰ ਪਿਆਰਾ ਚਾਨਣ ਪਾਵੇਗਾ। ਮਾਂਚੈਸਟਰ ਵਾਲੇ ਦੋਸਤ ਪੂਰੀ ਤਿਆਰੀ ਕਰਕੇ ਬੈਠੇ ਨੇ, ਦਿਨ ਰਾਤ ਇੱਕ ਕਰਕੇ ਤੁਹਾਡੀ ਸੇਵਾ ਲਈ ਇੰਤਜ਼ਾਮ ਕੀਤੇ ਜਾ ਰਹੇ ਨੇ। ਉਹਨਾਂ ਦੀਆਂ ਮਸਰੂਫੀਆਤ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਫਿਲਹਾਲ ਇੰਨਾ ਹੀ। ਤੁਸੀਂ ਚੰਗੀਆਂ ਆਸਾਂ ਅਤੇ ਉਮੀਦਾਂ ਨਾਲ ਮੁਜ਼ਾਕਰਾਤ ਦੀ ਕਾਮਯਾਬੀ ਮਗਰੋਂ ਇਹ ਆਸ ਲਾਓ ਕਿ ਰੱਬ ਸੱਚਾ ਇਸ ਖਿੱਤੇ ਨੂੰ ਅਮਨ ਦਾ ਗਹਿਵਾਰਾ ਬਣਾ ਕੇ ਰਿਆਸਤਾਂ ਨੂੰ ਇੱਕ ਦੂਜੇ ਨਾਲ ਭਾਈਚਾਰੇ ਦੀ ਫਜ਼ਾ ਪੈਦਾ ਕਰਨ ਦੀ ਤੌਫੀਕ ਅਤੇ ਹਿੰਮਤ ਦੇ। ਜੇਕਰ ਅਮਨ ਹੈ ਤਾਂ ਸਭ ਮੁਮਕਿਨ ਹੈ, ਅਤੇ ਜੇਕਰ ਅਮਨ ਸਿਹਤਮੰਦ ਨਹੀਂ ਹੋਵੇਗਾ ਤਾਂ ਫਿਰ ਤੁਹਾਡੀ ਕੋਈ ਵੀ ਸ਼ੈ ਪੈਰਾਂ ਉੱਤੇ ਨਹੀਂ ਖਲੋ ਸਕੇਗੀ। ਇਹ ਗੱਲ ਇੰਡੀਆ ਸਣੇ ਹਰ ਉਸ ਮੁਲਕ ਨੂੰ ਸਮਝਣੀ ਪਏਗੀ ਕਿ ਜੇਕਰ ਤੁਸੀਂ ਦੂਜੇ ਦੀ ਹਸੀਅਤ ਤਸਲੀਮ ਨਹੀਂ ਕਰੋਗੇ ਤਾਂ ਫਿਰ ਉਹ ਵੀ ਤੁਹਾਨੂੰ ਨਹੀਂ ਮੰਨੇਗਾ। ਅਜਿਹੇ ਹਾਲਾਤਾਂ ਵਿੱਚ ਬਰਬਾਦੀ ਤੋਂ ਸਿਵਾ ਕੋਈ ਨਤੀਜਾ ਨਹੀਂ ਨਿਕਲਦਾ। ਰੱਬ ਸੱਚੇ ਅੱਗੇ ਦੁਆ ਹੈ ਕਿ ਸਾਡੀ ਧਰਤੀ ਉੱਤੇ ਆਪਣੀਆਂ ਰਹਿਮਤਾਂ ਅਤੇ ਬਰਕਤਾਂ ਦੀ ਛਾਂ ਰੱਖੇ। ਕੱਲ੍ਹ ਮੁਲਾਕਾਤ ਹੋਵੇਗੀ। ਦੁਆਵਾਂ ਵਿੱਚ ਯਾਦ ਰੱਖਣਾ। ਹੁਣ ਇਜਾਜ਼ਤ ਦਿਓ। ਰੱਬ ਰਾਖਾ।